ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੋ ਤੇ ਦੱਸਣਗੇ ਜੀ ਭਾਰਤ ਦੇ ਵਿੱਚ ਜੋ ਵੀ ਨਵੀਆਂ ਤਾਜ਼ੀਆਂ ਹੁੰਦੀਆਂ ਆ। ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ ਸੁਣ ਲਈ ਫੋਨ ਨੰਬਰ ਡਾਇਲ ਕਰ ਸਕਦੇ ਹਾਂ 832 558 5029 8325515029 ਦੂਸਰਾ ਫੋਨ ਨੰਬਰ 6054756868 ਇੰਟਰਨੈਟ ਦੇ ਜ਼ਰੀਏ ਤੁਸੀਂ www.punjabiradiousa.com ਦੇ ਉੱਤੇ ਸੁਣ ਸਕਦੇ ਆ। ਤੇ ਹੁਣ ਗੱਲਬਾਤ ਕਰਾਂਗੇ ਆਪਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਜੀ ਬਲਤੇਜ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਬਜਟ ਤੇ, ਕਿਉਂਕਿ ਬਜਟ ਦਾ ਕਾਫੀ ਰੌਲਾ ਗੋਲਾ ਆ ਤੇ ਉਸ ਦੇ ਵਿੱਚ ਦੱਸੋ ਕਿ ਪੰਜਾਬ ਦੇ ਹਿੱਸੇ ਕੀ ਆਇਆ। ਐਕਚੁਅਲੀ ਜਿਹੜਾ ਪੇਸ਼ ਕੀਤਾ ਸੀਗਾ ਜੀ ਅੰਤਰਿਮ ਬਜਟ ਜਿਹਨੂੰ ਕਹਿੰਦੇ ਨੇ ਟੈਂਪਰੇਰੀ, ਜਿਹੜਾ ਹੁੰਦਾ ਇਲੈਕਸ਼ਨਾਂ ਤੋਂ ਪਹਿਲਾਂ ਤਕਰੀਬਨ ਉਹਦੇ ਉੱਤੇ ਹੀ ਮੋਹਰ ਜਿਹੜੀ ਹੈ ਨਾ ਜੀ ਉਹ ਲਾਈ ਹੈ ਅਰੁਣ ਜੇਤਲੀ ਹੋਰਾਂ ਨੇ। ਕੋਈ ਬਹੁਤਾ ਕੁਛ ਉਹਦੇ ਵਿੱਚ ਉਹਨਾਂ ਨੇ ਕੁਛ ਵੀ ਨਹੀਂ ਕੀਤਾ। ਸਰਵਿਸ ਟੈਕਸ ਦਾ ਦਾਇਰਾ ਥੋੜਾ ਵਧਾਇਆ, ਕਿਸਾਨਾਂ ਦੇ ਕਰਜ਼ੇ ਸੌਖੇ ਕਰਨ ਦੀ ਗੱਲ ਕੀਤੀ ਹੈ, 15,000 ਰੁਪਏ ਤੱਕ ਦੀ ਤਨਖਾਹ ਦੇ ਉੱਤੇ ਪ੍ਰੋਵੀਡੈਂਟ ਫੰਡ ਨਹੀਂ ਕੱਟਿਆ ਜਾਊਗਾ। ਇਸ ਤਰ੍ਹਾਂ ਦੀਆਂ ਕੁਛ ਜਿਹੜੀਆਂ ਕੀਤੀਆਂ ਨੇ। ਜਿਹੜੇ ਇਲੈਕਟ੍ਰੋਨਿਕਸ ਕੁਛ ਸਮਾਨ ਹੈ ਜੀ ਉਹ ਸਸਤਾ ਹੋ ਗਿਆ, ਪਰ ਜਿਹੜਾ ਤੰਬਾਕੂ ਹੈ, ਸਿਗਰਟ ਵਗੈਰਾ ਉਹ ਮਹਿੰਗੇ ਹੋਣਗੇ। ਵੈਸੇ ਪੰਜਾਬ 'ਚ ਸਭ ਤੋਂ ਸਸਤੇ ਨੇ ਪੂਰੇ ਮੁਲਕ ਦੇ ਵਿੱਚੋਂ। ਇਹ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਚੀਜ਼ਾਂ ਕੀਤੀਆਂ ਨੇ, ਪਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਨੂੰ ਇਹਦੇ ਵਿੱਚ ਕੁਛ ਵੀ ਨਹੀਂ ਮਿਲਿਆ ਜੀ। ਅਗਰ ਸਹੀ ਪੁੱਛੋ ਤਾਂ ਜੇਤਲੀ ਸਾਹਿਬ ਜਿਹੜੇ ਨੇ ਉਹ ਪੰਜਾਬ ਦੇ ਨੇੜੇ ਤੇੜੇ ਤੋਂ ਵੀ ਨਹੀਂ ਲੰਘੇ ਹੈਗੇ ਜੀ। ਕਿ ਜਿਹੜੇ ਇੱਕ ਬਹੁਤ ਵੱਡੀ ਆਸ ਸੀਗੀ ਪੰਜਾਬ ਨੂੰ ਕਿ ਇਹਦੇ ਵਿੱਚ ਇੱਕ ਵਿਸ਼ੇਸ਼ ਪੈਕੇਜ ਜਿਹੜਾ ਜੀ ਮਿਲੂਗਾ, ਕਿਉਂਕਿ ਪੰਜਾਬ ਇਸ ਵੇਲੇ ਆਰਥਿਕਤਾ ਦੇ ਦਾਅਵੇ ਤੇ ਬਹੁਤ ਬੁਰੀ ਤਰ੍ਹਾਂ ਜਿਹੜਾ ਦੀ ਜਕੜਿਆ ਹੋਇਆ, ਪਰ ਕੁਛ ਵੀ ਨਹੀਂ ਮਿਲਿਆ। ਪਰ ਜਿਹੜੇ ਪੰਜਾਬ ਦੇ ਸਾਡੇ ਖਾਲੀ ਖਜ਼ਾਨਾ ਮੰਤਰੀ ਰਹੇ ਪਰਮਿੰਦਰ ਸਿੰਘ ਢੀਂਡਸਾ ਹੋਰੀ, ਉਹ ਨਾਰਾਜ਼ ਨਹੀਂ ਹੈਗੇ ਕਿ ਸਾਨੂੰ ਕੋਈ ਪੈਕੇਜ ਨਹੀਂ ਮਿਲਿਆ। ਉਹ ਕਹਿੰਦੇ ਕੋਈ ਗੱਲ ਨਹੀਂ, ਗਾਹ ਸਹੀ, ਜੇ ਸੈਂਟਰ ਦੇ ਵਿੱਚ ਸਰਕਾਰ ਹੋਰ ਹੁੰਦੀ ਤਾਂ ਫਿਰ ਬਿਆਨ ਜਿਹੜੇ ਉਹ ਹੋਰ ਹੋਣੇ ਸੀਗੇ। ਬਾਦਲ ਜਿਹੜੇ ਨੇ ਜੀ ਉਹਨਾਂ ਦੇ ਬਿਆਨ ਆਪਾਂ ਅੱਗੇ ਜਾ ਕੇ ਸਾਂਝੇ ਕਰਨੇ, ਪਰ ਜਿਹੜਾ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਦਾ ਬਿਆਨ ਹੈ ਉਹ ਬੜਾ ਅਜੀਬੋ ਗਰੀਬ ਹੈ ਜੀ ਇਸ ਮਾਮਲੇ ਦੇ ਉੱਤੇ। ਉਹ ਕਹਿੰਦੇ ਮੈਨੂੰ ਕੋਈ ਨਿਰਾਸ਼ਾ ਜਿਹੜੀ ਹੈ ਨਹੀਂ ਹੋਈ ਇਸ ਬਜਟ ਦੀ, ਔਰ ਖਾਸ ਤੌਰ ਤੇ ਕਿਉਂਕਿ ਪੰਜਾਬ ਜਿਹੜਾ ਜੀ ਉਹ ਜ਼ੋਰ ਪਾਉਂਦਾ ਰਿਹਾ ਹੁਣ ਤੱਕ ਕਿ ਵਿਸ਼ੇਸ਼ ਪੈਕੇਜ ਜਿਹੜਾ ਉਹ ਮਿਲਣਾ ਚਾਹੀਦਾ ਹੈ, ਪਰ ਨਹੀਂ ਮਿਲਿਆ। ਜਿਹੜੇ ਇੱਥੋਂ ਦੇ ਆਰਥਿਕ ਮਾਹਰ ਨੇ ਪੰਜਾਬ ਦੇ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਪੰਜਾਬ ਨੂੰ ਇਸ ਤਰ੍ਹਾਂ ਬਿਲਕੁਲ ਅਣਗੌਲਿਆ ਜਿਹੜਾ ਉਹ ਕਰ ਦੇਣਾ ਉਹ ਕਿਸੇ ਵੀ ਹਾਲਤ ਦੇ ਵਿੱਚ ਸਹੀ ਨਹੀਂ ਠਹਿਰਾਇਆ ਜਾ ਸਕਦਾ। ਖਾਸ ਤੌਰ ਦੇ ਉੱਤੇ ਕਿਸਾਨੀ ਦੇ ਵਾਸਤੇ ਇਸ ਬਜਟ ਦੇ ਵਿੱਚ ਕੁਝ ਵੀ ਨਹੀਂ ਹੈ। ਪਰ ਬਲਤੇਜ ਜੀ ਆਪਾਂ ਤੇ ਇਹ ਸੁਣਦੇ ਰਹੇ ਹਾਂ ਕੁਝ ਕੁ ਮਹੀਨੇ ਪਹਿਲਾਂ ਕਿ ਉੱਥੋਂ ਟਰੱਕਾਂ ਦੇ ਟਰੱਕ ਨੋਟਾਂ ਦੇ ਭਰ ਕੇ ਆਉਣਗੇ, ਉਹਦਾ ਕੀ ਬਣੂਗਾ? ਉਹ ਪਤਾ ਨਹੀਂ ਜੀ ਕਿੱਥੇ ਗਏ, ਨਾ ਟਰੱਕ ਲੱਭੇ ਨਾ ਜਿਹੜੇ ਨੋਟ ਸੀਗੇ ਉਹ ਲੱਭੇ ਜੀ। ਕੁਛ ਵੀ ਨਹੀਂ ਲੱਭਿਆ ਜੀ ਇਹਦੇ ਵਿੱਚੋਂ। ਅਸਲ ਦੇ ਵਿੱਚ ਸਹੀ ਪੁੱਛੋ ਤਾਂ ਪੰਜਾਬ ਨੂੰ ਜੀ ਜਿਹੜਾ ਇਹ ਕਿਹਾ ਜਾ ਰਿਹਾ ਸੀਗਾ ਜਿਵੇਂ ਕਿ ਹੁਣ ਤਾਂ ਵਿਤਕਰਾ ਹੀ ਕੋਈ ਨਹੀਂ ਹੋਣਾ ਜੀ, ਪਰ ਸਹੀ ਪੁੱਛੋ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਬਜਟ ਤਾਂ ਉਹੀ ਹੈ ਜੀ ਜਿਹੜਾ 30 ਚਿਦੰਬਰਮ ਨੇ ਪੇਸ਼ ਕੀਤਾ ਸੀਗਾ ਚੋਣਾਂ ਤੋਂ ਐਨ ਪਹਿਲਾਂ। ਇਹਦੇ ਉੱਤੇ ਭੋਰਾ ਵੀ ਮਿਹਨਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਜੀ ਜੇਤਲੀ ਸਾਹਿਬ ਦੇ ਵੱਲੋਂ। ਉਹ ਤਾਂ ਆਪ ਹੀ ਸ਼ਾਇਦ ਹੋ ਸਕਦਾ ਉਹਨਾਂ ਨੇ ਪੜ੍ਹਿਆ ਹੀ ਨਾ ਹੋਵੇ, ਨਹੀਂ ਤਾਂ ਇਸੇ ਕਰਕੇ ਪੜ੍ਹਨ ਲੱਗਿਆ ਉਹ ਆਪ ਹੀ ਥੋੜਾ ਅਪਸੈਟ ਹੋ ਗਏ, ਉਹਨਾਂ ਨੂੰ ਬਹਿਣਾ ਵੀ ਪਿਆ, ਪਾਣੀ ਵੀ ਜਿਹੜਾ ਸੀਗਾ ਉਹ ਪੀਣਾ ਪਿਆ। ਪਰ ਪੰਜਾਬ ਦੀ ਆਸ ਇੱਕ ਬਹੁਤ ਵੱਡੀ ਸੀਗੀ ਜੀ, ਪੰਜਾਬ ਨਿਰਾਸ਼ ਹੋਇਆ। ਪੰਜਾਬ ਦੀ ਆਰਥਿਕਤਾ ਜਿਹੜੀ ਇਸ ਵੇਲੇ ਡਾਵਾਂਡੋਲ ਹੈ ਬਹੁਤ ਬੁਰੀ ਤਰ੍ਹਾਂ। ਉਹਨੂੰ ਇੱਕ ਆਸ ਸੀਗੀ ਜੀ ਪੈਕੇਜ ਦੀ, ਪੰਜਾਬੀਆਂ ਨੂੰ ਆਸ ਸੀਗੀ ਪੈਕੇਜ ਦੀ। ਪਰ ਤੁਸੀਂ ਟਰੱਕਾਂ ਦੀ ਗੱਲ ਕਰਦੇ ਹੋ ਜੀ, ਇੱਥੇ ਕਿਸੇ ਨੇ ਖਾਲੀ ਟਰੱਕ ਵੀ ਨਹੀਂ ਦਿੱਤੇ, ਪੈਸਿਆਂ ਵਾਲੇ ਤਾਂ ਬਹੁਤ ਦੂਰ ਦੀ ਗੱਲ ਹੈ ਜੀ। ਬਿਲਕੁਲ। ਤੇ ਅੱਗੇ ਗੱਲ ਕਰਦੇ ਜੀ ਹਰਿਆਣੇ ਦੀ ਕਮੇਟੀ ਦਾ, ਜਿੱਦਾਂ ਕਾਫੀ ਰੌਲਾ ਗੋਲਾ ਰਿਹਾ ਆ, ਤੇ ਉਸ ਦਾ ਕੀ ਬਣਿਆ? ਵੱਖਰੀ ਕਮੇਟੀ ਦੀ ਗੱਲ ਕਰਦੀ ਜੀ ਵੱਖਰੀ ਕਮੇਟੀ ਦੀ ਗੱਲ ਜੀ। ਇਹ ਜਿਹੜੀ ਹਰਿਆਣੇ ਦੇ ਵਿੱਚ ਅੱਜ ਇੱਕ ਦਿਨ ਦਾ ਜਿਹੜਾ ਜੀ ਵਿਸ਼ੇਸ਼ ਸੈਸ਼ਨ ਜਿਹੜਾ ਉਹ ਬੁਲਾਇਆ ਜਾ ਰਿਹਾ ਜੀ। ਇਹਦੇ ਵਿੱਚ ਹਰਿਆਣੇ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਦੇ ਵਾਸਤੇ ਰਾਹ ਪੱਧਰਾ ਹੋ ਜੂਗਾ ਜੀ। ਔਰ ਅੱਜ ਇਹ ਜਿਹੜਾ ਬਿੱਲ ਹੈ ਜੀ ਪੇਸ਼ ਕੀਤਾ ਜਾ ਰਿਹਾ ਹੈ, ਰਾਜ ਦੇ ਵਿੱਤ ਮੰਤਰੀ ਹਰਮਿੰਦਰ ਸਿੰਘ ਚੱਠਾ ਜਿਹੜੇ ਨੇ ਉਹ ਇਸ ਬਿੱਲ ਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਜਾਣ ਦੇ ਵਾਸਤੇ ਰਾਸ਼ਟਰਪਤੀ ਦੇ ਕੋਲੋਂ ਮਨਜ਼ੂਰੀ ਲੈਣ ਦਾ ਉਹਨਾਂ ਨੂੰ ਸੁਝਾਅ ਦਿੱਤਾ ਸੀਗਾ। ਪਰ ਇਸ ਸੁਝਾਅ ਨੂੰ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਹੋਰਾਂ ਦੇ ਵੱਲੋਂ ਬਣਾਈ ਗਈ ਜਿਹੜੀ 3 ਮੈਂਬਰੀ ਕਮੇਟੀ ਆ ਉਹਨੇ ਖਾਰਜ ਕਰ ਦਿੱਤਾ ਜੀ। ਸਬ ਕਮੇਟੀ ਦਾ ਗਠਨ ਜਿਹੜਾ ਜੀ ਇਸ ਬਿੱਲ ਵਿਚਲੀਆਂ ਜਿਹੜੀਆਂ ਕਾਨੂੰਨੀ ਖਾਮੀਆਂ ਨੇ ਉਹਨੂੰ ਦੂਰ ਕਰਨ ਦੇ ਵਾਸਤੇ, ਇਹਨੂੰ ਸੰਵਿਧਾਨਕ ਦਾਇਰੇ ਦੇ ਅਧੀਨ ਲਿਆਉਣ ਦੇ ਵਾਸਤੇ ਕੀਤਾ ਗਿਆ ਸੀਗਾ। ਇਹਦੇ ਜਿਹੜੇ ਸਬ ਕਮੇਟੀ ਦੇ ਕਨਵੀਨਰ ਨੇ ਰਣਜੀਤ ਸਿੰਘ ਸੂਰਜੇਵਾਲਾ,
ਉਹਨੇ ਇਹ ਕਿਹਾ ਜੀ ਕਿ ਵੱਖ-ਵੱਖ ਫੈਸਲਿਆਂ ਤੋਂ ਮਗਰੋਂ ਇਹ ਕਮੇਟੀ ਜਿਹੜੀ ਹੈ ਜੀ ਇਸ ਜਗ੍ਹਾ ਦੇ ਉੱਤੇ ਪਹੁੰਚੀ ਹੈ। ਪਰ ਇਹ ਇੱਕ ਗੱਲ ਜ਼ਰੂਰ ਇਹਦੇ ਵਿੱਚ ਜਿਹੜੀ ਦੇਖਣ ਵਾਲੀ ਆ ਉਹ ਇਹ ਆ ਜੀ ਕਿ ਕਾਨੂੰਨੀ ਅੜਚਣਾਂ ਜਿਹੜੀਆਂ ਨੇ ਨਾ ਜੀ ਉਹ ਕਾਫੀ ਹੋਣਗੀਆਂ ਇਹਦੇ ਵਿੱਚ। ਖਾਸ ਤੌਰ ਦੇ ਉੱਤੇ ਰਾਜਪਾਲ ਦੇ ਕੋਲੋਂ ਮਨਜ਼ੂਰੀ, ਉਸ ਤੋਂ ਬਾਅਦ ਰਾਸ਼ਟਰਪਤੀ ਦੇ ਕੋਲੋਂ ਜਿਹੜੀ ਆ ਜੀ ਉਹ ਮਨਜ਼ੂਰੀ, ਕਿਉਂਕਿ ਰਾਸ਼ਟਰਪਤੀ ਤੋਂ ਅਗਾਊਂ ਮਨਜ਼ੂਰੀ ਨਹੀਂ ਲਈ ਗਈ, ਇਸ ਕਰਕੇ ਇਹ ਕਾਨੂੰਨੀ ਅੜਚਨ ਥੋੜੀ ਜਿਹੜੀ ਹੈ ਨਾ ਜੀ ਆ ਸਕਦੀ ਆ ਹਰਿਆਣਾ ਦੇ ਵਿੱਚ ਬਣਨ ਵਾਲੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਦੇ ਵਿੱਚ। ਔਰ ਇਹ ਵੀ ਕਿਹਾ ਜਾ ਰਿਹਾ ਕਿ ਸੈਂਟਰ ਤੱਕ ਪਹੁੰਚ ਕਰ ਰਹੇ ਨੇ ਜੀ ਜਿਹੜੇ ਅਕਾਲੀ ਦਲ ਵਾਲੇ, ਜਿਹੜੇ ਹੁਣ ਤੱਕ ਇਹੀ ਕਹਿੰਦੇ ਰਹੇ ਨੇ ਕਿ ਸਰਕਾਰ ਜਿਹੜੀ ਉਹ ਦਖਲ ਨਾ ਦੇਵੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ। ਤਾਂ ਦੇਖਣਾ ਇਹ ਹੋਊਗਾ ਕਿ ਇਹ ਕਾਨੂੰਨੀ ਅੜਚਣਾਂ ਜਿਹੜੀਆਂ ਜੀ ਇਹਨੂੰ ਪਾਰ ਕਰ ਸਕੂਗਾ ਇਹ ਬਿੱਲ ਜਿਹੜਾ ਅੱਜ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਪੇਸ਼ ਹੋਣ ਜਾ ਰਿਹਾ ਜੀ, ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਹਰਿਆਣੇ। ਜੀ ਤੇ ਅਗਲਾ ਜੀ ਭਾਈ ਰੂਪਾ ਵਾਲੇ ਕੇਸ ਦਾ ਜਿਹੜਾ ਆ ਉਹ ਕਾਫੀ ਟਾਈਮ ਤੋਂ ਉਹਦਾ ਵੀ ਬੜਾ ਰੌਲਾ ਗੋਲਾ ਆ, ਉਹਦਾ ਕੀ ਬਣਿਆ? ਭਾਈ ਰੂਪਾ ਵਿਵਾਦ ਜਿਹੜਾ ਜੀ ਅਸਲ ਦੇ ਵਿੱਚ ਇਹ ਵਾਦ ਹੈ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਹੈ ਜੀ। ਔਰ ਇਹਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਟਾਸਕ ਫੋਰਸ ਲਿਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਬਜ਼ਾ ਜਿਹੜਾ ਜੀ ਇਸ ਜ਼ਮੀਨ ਦਾ ਲਿਆ ਸੀਗਾ। ਇੱਥੇ ਭਾਈ ਰੂਪਾ ਪਿੰਡ ਦੇ ਵਿੱਚ ਸੰਘਰਸ਼ ਕਮੇਟੀ ਜਿਹੜੀ ਹੈ ਜੀ ਇੱਕ ਬਣੀ ਹੋਈ ਹੈ। ਇਹ ਲਗਾਤਾਰ ਲੋਕ ਜਿਹੜੇ ਨੇ ਉਹ ਸੰਘਰਸ਼ ਕਰ ਰਹੇ ਨੇ। ਸਰਕਾਰ ਜਿਹੜੀ ਹੈ ਜੀ ਉਹ ਲਗਾਤਾਰ ਲੋਕਾਂ ਦੇ ਉੱਤੇ ਪਰਚੇ ਜਿਹੜੇ ਆ ਉਹ ਦਰਜ ਕਰ ਰਹੀ ਹੈ। 100 ਦੇ ਕਰੀਬ ਲੋਕ ਨੇ ਜਿਨ੍ਹਾਂ ਦੇ ਖਿਲਾਫ ਨਵੇਂ ਕੇਸ ਜਿਹੜੇ ਨੇ ਉਹ ਦਰਜ ਕਰ ਦਿੱਤੇ ਗਏ ਨੇ। ਇਸ ਸੰਘਰਸ਼ ਦੇ ਵਿੱਚ ਸ਼ਾਮਲ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਵੀ ਇੰਨੀ ਭਾਗਰਮੀ ਦੇ ਵਿੱਚ ਥਾਣੇ ਦੇ ਵਿੱਚ ਡੱਕ ਦਿੱਤਾ ਗਿਆ। ਪਰ ਯਾਦ ਹੋਣਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਇਹ ਐਲਾਨ ਕੀਤਾ ਸੀਗਾ ਕਿ ਕਿਸੇ ਵੀ ਔਰਤ ਨੂੰ ਥਾਣੇ ਦੇ ਵਿੱਚ ਪੁੱਛਗਿੱਛ ਦੇ ਵਾਸਤੇ ਵੀ ਨਹੀਂ ਸੱਦਿਆ ਜਾਊਗਾ। ਜਦੋਂ ਕਿ ਇਹ ਔਰਤਾਂ ਜਿਹੜੀਆਂ ਭਾਈ ਰੂਪਾ ਦੇ ਵਿੱਚ ਨੇ ਜੀ, ਇਹਨਾਂ ਨੂੰ ਸਾਰੀਆਂ ਨੂੰ ਪੁਲਿਸ ਨੇ ਲਿਆ ਕੇ ਥਾਣੇ ਦੇ ਅੰਦਰ ਡੱਕ ਦਿੱਤਾ। ਸਿਰਫ ਇਹਨਾਂ ਦਾ ਕਸੂਰ ਇਹ ਹੈ ਕਿ ਉੱਥੇ ਇੱਕ ਸੰਘਰਸ਼ ਕਮੇਟੀ ਬਣੀ ਹੋਈ ਹੈ ਤੇ ਇਹ ਸੰਘਰਸ਼ ਕਮੇਟੀ ਦਾ ਅਹਿਮ ਅੰਗ ਨੇ, ਕਿਉਂਕਿ ਇਹ ਗਰੀਬ ਲੋਕ ਨੇ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਸੀਗੀ ਉਹਦਾ ਬਕਾਇਦਾ ਤੌਰ ਤੇ ਠੇਕਾ ਦੇ ਕੇ ਇਹ ਵਾਹੁੰਦੇ ਸਨ ਜੀ। ਪਰ ਕਿਉਂਕਿ ਇਹ ਵੱਡਿਆਂ ਨੇ ਠੇਕੇ ਦੇ ਉੱਤੇ ਡਾਲੀ ਹੈ ਜੀ ਕੁਝ ਲੋਕਾਂ ਨੇ, ਜਿਹਦੇ ਕਰਕੇ ਇਹਨਾਂ ਗਰੀਬ ਲੋਕਾਂ ਤੋਂ ਕਬਜ਼ਾ ਜਿਹੜਾ ਜੀ ਉਹ ਛੁਡਵਾ ਲਿਆ ਗਿਆ ਟਾਸਕ ਫੋਰਸ ਦੇ ਰਾਹੀਂ। ਤੇ ਇੱਥੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਬਜ਼ ਹੈ। ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਪੁਲਿਸ ਦੇ ਰਾਹੀਂ ਦੱਬਣ ਦੀ ਕੋਸ਼ਿਸ਼ ਜਿਹੜੀ ਹੈ ਜੀ ਕੀਤੀ ਜਾ ਰਹੀ ਹੈ। ਖਾਸ ਤੌਰ ਦੇ ਉੱਤੇ ਔਰਤਾਂ ਜਿਹੜੀਆਂ ਨੇ ਜੀ ਉਹਨਾਂ ਨੂੰ ਲਿਆ ਕੇ ਥਾਣੇ ਡੱਕ ਦੇਣਾ, ਇਹਨੂੰ ਕਿਸੇ ਵੀ ਤਰੀਕੇ ਨਾਲ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਸੀ, ਪਰ ਕੀਤਾ ਜਾ ਰਿਹਾ ਉਸ ਤਰ੍ਹਾਂ ਜੀ। ਤੇ ਅੱਗੇ ਜੀ ਨਾਲ ਲੱਗਦੀ ਗੱਲ ਆਪਾਂ ਦਲਿਤ ਭਾਈਚਾਰੇ ਦੀ ਵੀ ਕਰ ਲਈਏ, ਉਹ ਵੀ ਬੜੀ ਜਿਹੜੀ ਖਿੱਚਤ ਹੋਈ ਆ ਉਹ ਚੱਲ ਰਹੀ ਹੈ ਤੇ ਬਾਦਲ ਸਾਹਿਬ ਦੇ ਬਿਆਨ ਕੁਝ ਹੋਰ ਹੀ ਕਹਿੰਦੇ ਆ ਇਸ ਮਾਮਲੇ ਦੇ ਉੱਤੇ। ਪੰਜਾਬ ਦੇ ਵਿੱਚ ਜਿਹੜੀ ਸਿਆਸਤ ਨਾ, ਜਿਵੇਂ ਤੁਸੀਂ ਟਰੱਕਾਂ ਵਾਲੀ ਗੱਲ ਕੀਤੀ ਸੀਗੀ ਪੈਸੇ ਵਾਲੀ, ਉਸੇ ਤਰੀਕੇ ਦੀ ਜਿਹੜੀ ਹੈ ਜੀ ਉਹ ਹੋ ਰਹੀ ਹੈ। ਇੱਕ ਤਾਂ ਜੀ ਜਿਹੜਾ ਰੇਲਵੇ ਬਜਟ ਆਇਆ ਸੀਗਾ ਮਿਲਿਆ, ਉਹਦੇ ਵਿੱਚ ਵੀ ਪੰਜਾਬ ਨੂੰ ਕੱਖ ਨਹੀਂ ਗਾ ਜੀ। ਚੰਡੀਗੜ੍ਹ ਨੂੰ ਇੱਕ ਟ੍ਰੇਨ ਜਿਹੜੀ ਹੈ ਜੀ ਉਹ ਫਾਸਟ ਟ੍ਰੇਨ ਜ਼ਰੂਰ ਦਿੱਲੀ ਤੋਂ ਦਿੱਲੀ ਤੱਕ ਦੀ ਜਿਹੜੀ ਮਿਲੀ ਹੈ। ਜਿਹੜੀ ਬਠਿੰਡੇ ਵਾਲੀ ਟ੍ਰੇਨ ਹੈ ਉਹਦੀ ਅਸਲੀਅਤ ਜਿਹੜੀ ਹੈ ਨਾ ਜੀ ਉਹ ਹੋਰ ਹੈ। ਅਸਲੀਅਤ ਉਹਦੀ ਇਹ ਹੈ ਕਿ ਜੇ ਬਠਿੰਡੇ ਤੋਂ ਸ਼ਤਾਬਦੀ ਚੱਲਦੀ ਪੰਜਾਬ ਦੇ ਵਿੱਚੋਂ ਦੀ ਹੁੰਦੀ ਪਟਿਆਲੇ ਥਾਣੀ ਜਾਂਦੀ ਤਾਂ ਪੰਜਾਬ ਨੂੰ ਇਹਦਾ ਫਾਇਦਾ ਕਾਫੀ ਹੋਣਾ ਸੀਗਾ। ਇਹ ਬਠਿੰਡੇ ਤੋਂ ਹਰਿਆਣੇ ਵਿੱਚ ਦੀ ਜਾਣੀ ਹੈ। ਹਰਿਆਣੇ ਦੇ ਬਹੁਤੇ ਸ਼ਹਿਰਾਂ ਨੂੰ ਇਸ ਸ਼ਤਾਬਦੀ ਦਾ ਜਿਹੜਾ ਫਾਇਦਾ ਹੋਣਾ। ਜਿੰਨਾ ਰੌਲਾ ਪਾਇਆ ਜਾ ਰਿਹਾ ਨਾ ਜੀ ਇਸ ਟ੍ਰੇਨ ਦਾ, ਉਹਦੀ ਰਿਐਲਿਟੀ ਜਿਹੜੀ ਹੈ ਹੁਣ ਇਹ ਸਾਹਮਣੇ ਆ ਰਹੀ ਹੈ ਕਿ ਅਸਲ ਦੇ ਵਿੱਚ ਇੱਕ ਕਿਸਮ ਦੇ ਨਾਲ ਤਾਂ ਹਰਿਆਣੇ ਨੂੰ ਟ੍ਰੇਨ ਮਿਲੀ ਹੈ, ਚੱਲਣੀ ਬਠਿੰਡੇ ਤੋਂ ਜ਼ਰੂਰ ਹੈ ਜੀ ਸ਼ਤਾਬਦੀ ਜਿਹੜੀ ਹੈ। ਪਰ ਦੋਨੋਂ ਜਿਹੜੇ ਬਾਤ ਨੇ ਉਹਨਾਂ ਨੇ ਇਹ ਐਲਾਨ ਕੀਤਾ ਕਿ ਇਹੋ ਜਿਹਾ ਰੇਲਵੇ ਬਜਟ ਤਾਂ ਪਹਿਲਾਂ ਕਦੀ ਆਇਆ ਹੀ ਨਹੀਂ। ਕੇਂਦਰ ਦੇ ਵੱਲੋਂ ਜਿਹੜਾ ਵਿਤਕਰਾ ਉਹ ਸਮਾਪਤ ਕਰ ਦਿੱਤਾ ਗਿਆ। ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜਿਹੜਾ ਐਲਾਨ ਆਇਆ, ਜਿਹੜਾ ਹੁਣ ਬਜਟ ਪੇਸ਼ ਹੋਇਆ ਕੇਂਦਰੀ, ਉਹਦੇ ਤੋਂ ਬਾਅਦ ਵਿਤਕਰਾ ਕਿਵੇਂ ਸਮਾਪਤ ਹੋ ਗਿਆ ਜੀ ਇਹ ਦੱਸਣ ਦੇ ਵਿੱਚ ਉਹ ਬਿਲਕੁਲ ਫੇਲ ਨੇ। ਜਿਵੇਂ ਮੈਂ ਸ਼ੁਰੂ 'ਚ ਤੁਹਾਨੂੰ ਦੱਸ ਕੇ ਹਟਿਆ ਕਿ ਧੇਲਾ ਵੀ ਨਹੀਂ ਮਿਲਿਆ ਪੰਜਾਬ ਨੂੰ ਜਿਹੜਾ ਜੀ ਇਹਦੇ ਵਿੱਚੋਂ, ਇਸ ਬਜਟ ਦੇ ਵਿੱਚੋਂ। ਜਿਹੜੇ ਕਾਂਗਰਸੀ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਅਰੁਣ ਜੇਤਲੀ ਹੋਰਾਂ ਨੇ ਪੰਜਾਬ ਦੇ ਵਿੱਚੋਂ ਹੋਈ ਹਾਰ ਦਾ ਬਦਲਾ ਲੈ ਲਿਆ, ਜਿਹਦੇ ਕਰਕੇ ਉਹਨਾਂ ਨੇ ਪੰਜਾਬ ਨੂੰ ਕੁਝ ਵੀ ਜਿਹੜਾ ਉਹ ਨਹੀਂ ਦਿੱਤਾ। ਹੁਣ ਤੱਕ ਕੇਂਦਰ ਦੇ ਵੱਲੋਂ ਕੀਤੇ ਜਾਣ ਵਾਲੇ ਧੱਕੇ ਨੂੰ ਜ਼ੋਰਦਾਰ ਤਰੀਕੇ ਦੇ ਨਾਲ ਉਠਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਉਹਨਾਂ ਦੇ ਬਿਆਨ ਟੋਟਲੀ ਬਦਲ ਗਏ ਨੇ। ਹੁਣ ਉਹ ਕਹਿੰਦੇ ਕਿ ਕੇਂਦਰ ਦੇ ਵੱਲੋਂ ਕੋਈ ਧੱਕਾ ਜਿਹੜਾ ਜੀ ਉਹ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਨਾਲ। ਸਾਰੇ ਧੱਕੇ ਜਿਹੜੇ ਨੇ ਉਹ ਸਮਾਪਤ ਹੋ ਗਏ ਨੇ। ਸ਼ਾਇਦ ਪੰਜਾਬ ਦੇ ਵਾਸਤੇ ਹੁਣ ਕੋਈ ਸਮੱਸਿਆ ਹੀ ਜਿਹੜੀ ਹੈ ਜੀ ਪ੍ਰਕਾਸ਼ ਸਿੰਘ ਬਾਦਲ ਦੇ ਅਨੁਸਾਰ ਰਹਿ ਹੀ ਨਹੀਂ ਗਈ। ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਨਿਕਲ ਆਇਆ ਕਿਉਂਕਿ ਕੇਂਦਰ ਦੇ ਵਿੱਚ ਉਹਨਾਂ ਦੀ ਨੂੰਹ ਰਾਣੀ ਜਿਹੜੀ ਹੈ ਜੀ ਉਹ ਮਿਨਿਸਟਰ ਬਣ ਗਈ। ਹਾਂਜੀ, ਜਿਸ ਤਰ੍ਹਾਂ ਤੁਸੀਂ ਧੱਕਿਆਂ ਦੀ ਗੱਲ ਕੀਤੀ ਆ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨਾਲ ਕੋਈ ਧੱਕਾ ਨਹੀਂ ਹੋਇਆ, ਤੇ ਹੁਣ ਮੇਰੇ ਖਿਆਲ ਦੇ ਵਿੱਚ ਲੋਕਾਂ ਦੀ ਵਾਰੀ ਆ ਕਿ ਉਹ ਧੱਕੇ ਮਾਰਨ। ਜੇ ਉਹਨਾਂ ਨੂੰ ਨਹੀਂ ਲੱਗਦਾ, ਲੋਕਾਂ ਨੂੰ ਸ਼ਾਇਦ ਲੱਗਦਾ ਹੋਊਗਾ ਕਿ ਧੱਕਾ ਹੋਇਆ, ਹੁਣ ਉਹਨਾਂ ਦੀ ਵਾਰੀ ਆ ਕਿ
ਇਹਨਾਂ ਲੋਕਾਂ ਨੂੰ ਧੱਕੇ ਮਾਰਨ। ਤੇ ਜਿਵੇਂ ਆਪਾਂ ਬਿਜਲੀ ਦਾ ਸੰਕਟ ਕਾਫੀ ਸਾਲਾਂ ਤੋਂ ਆਪਾਂ ਸੁਣਦੇ ਆਏ ਆ ਕਿ ਪੰਜਾਬ ਦੇ ਵਿੱਚ ਜਿਹੜਾ ਬਿਜਲੀ ਦਾ ਸੰਕਟ ਆ ਉਹ ਖਤਮ ਹੋ ਜਾਣਾ ਆ, ਜਾਂ ਇਲੈਕਸ਼ਨਾਂ ਹੋਣ ਜਾਂ ਕਿਤੇ ਆਪਣੇ ਇਹਨਾਂ ਬਾਦਲਾਂ ਦੇ ਮੂੰਹ ਮੋਰੇ ਕਿਤੇ ਵੀ ਜਿਹੜਾ ਮਾਈਕ ਆ ਜਾਏ ਤੇ ਬਿਜਲੀ ਦਾ ਸੰਕਟ ਹੈ ਜਿਹੜਾ ਉਡਾ ਦਿੰਦੇ ਆ। ਪਰ ਅਜੇ ਵੀ ਬਿਜਲੀ ਦਾ ਸੰਕਟ ਕਿਸ ਤਰ੍ਹਾਂ ਪੰਜਾਬ ਦੇ ਵਿੱਚ? ਬਹੁਤ ਬੁਰਾ ਹਾਲ ਹੈ ਜੀ ਇਸ ਵੇਲੇ ਪੰਜਾਬ ਦੇ ਵਿੱਚ ਬਿਜਲੀ ਦਾ ਸੂਬਾ ਜੀ। ਇਹ ਬੜੇ ਵੱਡੇ ਇਸ਼ਤਿਹਾਰ ਜਿਹੜੇ ਲੱਗੇ ਸੀਗੇ, ਹੋਰਡਿੰਗਸ ਲੱਗੇ ਸਨ ਅਖਬਾਰ ਦੇ ਵਿੱਚ, ਬਹੁਤ ਵੱਡੇ ਵੱਡੇ ਇਸ਼ਤਿਹਾਰ ਅੱਜ ਵੀ ਸਾਹਮਣੇ ਪਏ ਨੇ ਜੀ, ਫੁੱਲ ਪੇਜ ਦੇ, ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਹੋਰਾਂ ਦੀ ਫੋਟੋ ਸੀ ਕਿ ਭਾਰਤ ਦਾ ਪਹਿਲਾ ਸਰਪਲਸ ਬਿਜਲੀ ਵਾਲਾ ਸੂਬਾ ਬਣਨ ਦੇ ਉੱਤੇ ਪੰਜਾਬੀਆਂ ਨੂੰ ਵਧਾਈ ਜੀ। ਔਰ ਇਹ ਤੁਹਾਨੂੰ ਯਾਦ ਹੋਣਾ, ਉਹ ਤਾਂ ਪਾਕਿਸਤਾਨ ਜਾ ਕੇ ਕਹਿ ਰਹੇ ਸਨ ਕਿ ਤੁਸੀਂ ਤਿਆਰੀ ਰੱਖੋ, ਆਪਣੀ ਤਾਰਾਂ ਤੂਰਾਂ ਪਾ ਕੇ ਪੰਜਾਬ ਤੋਂ ਬਿਜਲੀ ਜਿਹੜੀ ਹੈ ਜੀ ਉਹ ਤੁਹਾਨੂੰ ਦੇਣੀ ਸ਼ੁਰੂ ਕਰ ਦੇਣੀ ਹੈ। ਪੰਜਾਬ ਦੇ ਹਾਲਾਤ ਇਸ ਵੇਲੇ ਇਹ ਬਣੇ ਹੋਏ ਨੇ ਜੀ ਕਿ ਅੱਜ ਇੱਕ ਚੁਟਕਲਾ ਕਰ ਰਿਹਾ ਸੀਗਾ ਵੱਡਾ ਕਿ ਪੰਜਾਬ ਇੱਕ ਇਸ ਤਰ੍ਹਾਂ ਦਾ ਸੂਬਾ ਜਿੱਥੇ ਹਰ ਅੱਧੇ ਘੰਟੇ ਬਾਅਦ ਵੱਡੀ ਖੁਸ਼ੀ ਮਨਾਈ ਜਾਂਦੀ ਹੈ ਜਿਹਦੇ ਲਈ ਇਹ ਆ ਕੇ ਬਿਜਲੀ ਆ ਗਈ, ਕਿਉਂਕਿ ਤਕਰੀਬਨ ਅੱਧਾ ਘੰਟਾ ਆਉਂਦੀ ਹੈ ਜੀ, ਉਸ ਤੋਂ ਬਾਅਦ 2 ਘੰਟੇ ਫੇਰ ਅੱਧਾ ਘੰਟਾ ਆਉਂਦੀ ਹੈ ਜੀ, ਫੇਰ 2 ਘੰਟੇ ਦਾ ਜਿਹੜਾ ਇਹ ਸ਼ਹਿਰਾਂ ਦੇ ਹਾਲਾਤ ਨੇ। ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਉਹ ਕੀ ਹੋਣਗੇ ਇਹ ਤੁਸੀਂ ਅੰਦਾਜ਼ਾ ਜਿਹੜਾ ਉਹ ਲਗਾ ਸਕਦੇ ਹੋ। ਝੋਨੇ ਜਿਹੜੇ ਨੇ ਜੀ ਉਹ ਸੁੱਕ ਰਹੇ ਨੇ, ਜ਼ਿਮੀਂਦਾਰਾਂ ਨੂੰ ਵੀ ਬਿਜਲੀ ਜਿਹੜੀ ਆ ਉਹ ਪੂਰੀ ਨਹੀਂ ਪਾ ਰਹੀ ਜੀ। ਇੱਕ ਗੱਲ ਜ਼ਰੂਰ, ਜਦੋਂ ਬਿਜਲੀ ਆਉਂਦੀ ਆ ਤੇ ਲੋਕ ਜਿਹੜੇ ਇਹਨਾਂ ਦੀ ਉਹ ਭੱਜਦੇ ਨੇ ਚਾਰਜਰ ਵੱਲ ਨੂੰ, ਹੁਣ ਜਿਹੜਾ ਉਹ ਚਾਰਜ ਕਰ ਲਓ, ਅੱਧਾ ਚਾਰਜ ਹੁੰਦਾ, ਉਨੀ ਚਿਰ ਨੂੰ ਬਿਜਲੀ ਜਿਹੜੀ ਹੈ ਜੀ ਉਹ ਫੇਰ ਚਲੇ ਜਾਂਦੀ ਹੈ। ਹੁਣ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਨੇ ਜੀ ਉਹ ਕਿਤੇ ਇਸ ਮਾਮਲੇ ਦੇ ਉੱਤੇ ਨਹੀਂ ਲੱਭ ਰਹੇ, ਨਾ ਜਿਹੜਾ ਸਾਡਾ ਪੱਤਰਕਾਰ ਭਾਈਚਾਰਾ ਜਿਹੜਾ ਜੀ ਉਹ ਪੁੱਛ ਰਿਹਾ ਕਿ ਉਹ ਸਰਪਲਸ ਹੋਣ ਵਾਲੇ ਜਿਹੜੇ ਦਾਅਵੇ ਸੀਗੇ ਉਹ ਕਿੱਥੇ ਗਏ, ਬਿਜਲੀ ਕਿੱਥੇ ਗਈ ਜੇ ਸਰਪਲਸ ਹੋਈ ਸੀ ਤਾਂ। ਜਿਹੜੇ ਥਰਮਲ ਪਲਾਂਟ ਲਗਾਏ ਗਏ ਸਨ ਤਿੰਨਾਂ ਦਾ, ਜਿਨ੍ਹਾਂ ਦਾ ਉਦਘਾਟਨ 6 ਮਹੀਨੇ ਹੋ ਗਏ, ਉਹ ਅਜੇ ਤੱਕ ਕਿਉਂ ਨਹੀਂ ਚੱਲ ਪਏ? ਰੀਜ਼ਨ ਕੀ ਰਿਹਾ ਇਹਨਾਂ ਸਾਰੀਆਂ ਗੱਲਾਂ ਦਾ ਜੀ? ਝੂਠ ਤੇ ਝੂਠ ਜਿਹੜਾ ਜੀ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਗਿਆ। ਟਾਇਰ ਪਾ ਕੇ ਜਿਹੜੇ ਧੂੰਆਂ ਕੱਢਿਆ ਗਿਆ ਸੀਗਾ ਜੀ ਬਠਿੰਡੇ ਵਾਲੇ ਥਰਮਲ ਪਲਾਂਟ ਤੋਂ, ਉਹਦੀ ਅਸਲੀਅਤ ਵੀ ਹੁਣ ਸਭ ਦੇ ਸਾਹਮਣੇ ਆ ਜੀ ਕਿ ਉਹ ਅੱਜ ਤੱਕ ਵੀ ਚੱਲਿਆ ਨਹੀਂ ਹੈ। ਜੀ ਬਿਲਕੁਲ, ਜਿਹੜੇ ਲੋਕ ਹੈਗੇ ਆ ਉਹ ਬੜੇ ਤਪ ਰਹੇ ਆ, ਪਰ ਇਹ ਸਮਝ ਨਹੀਂ ਆਉਂਦੀ ਕਿ ਜਿਹੜੀ ਬਿਜਲੀ ਦਾ ਸੰਕਟ ਹੈ ਕਦ ਖਤਮ ਹੋਊਗਾ। ਤੇ ਅੱਗੇ ਜੀ ਇੱਕ ਬਿਆਨ ਪੜ੍ਹਿਆ ਸੀਗਾ ਜਾਂ ਆਪਣੀ ਸ਼੍ਰੋਮਣੀ ਕਮੇਟੀ ਦਾ ਕਿ ਜਿਹੜੇ ਲੋਕ ਟੈਟੂਸ ਬਣਾਉਂਦੇ ਆ, ਠੀਕ ਹੈ, ਧਾਰਮਿਕ ਟੈਟੂ ਬਣਾਉਣਾ ਆ ਜਿਹੜਾ ਉਹ ਨਹੀਂ ਬਣਾਉਣੇ ਚਾਹੀਦੇ, ਤੇ ਉਹਨਾਂ ਦੇ ਉੱਤੇ ਉਹਨਾਂ ਨੇ ਪਾਬੰਦੀ ਲਈ ਆ। ਉਹਨਾਂ ਨੇ ਕਿਹਾ ਅਸੀਂ ਸਖਤ ਨੋਟਿਸ ਲਵਾਂਗੇ। ਤੇ ਨਾਲ ਦੀ ਨਾਲ ਇਹ ਵੀ ਗੱਲ ਜ਼ਰੂਰ ਅਸੀਂ ਪੁੱਛਦੇ ਹਾਂ ਕਿ ਜਥੇਦਾਰ ਗੁਰਬਚਨ ਸਿੰਘ ਦਾ ਬੇਟਾ ਆ ਜਿਹੜਾ ਬਿੱਟੂ, ਤੇ ਉਹ ਵੀ ਜਗਰਾਤਿਆਂ ਦੇ ਵਿੱਚ ਘੁੰਮਦਾ ਫਿਰਦਾ ਹੈ, ਕਿੱਥੇ ਇਹ ਜਿਹੜੀ ਆ ਸਖਤ ਨੋਟਿਸ ਦੇਣਗੇ ਲੋਕਾਂ ਨੂੰ? ਤੇ ਉਸ ਮਾਮਲੇ ਦੇ ਉੱਤੇ ਤਾਂ ਕਿਸੇ ਨੇ ਨੋਟਿਸ ਨਹੀਂ ਲਿਆ। ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ, ਇੱਥੇ WhatsApp ਤੇ Facebook ਦੇ ਉੱਤੇ ਇਹ ਜਿਹੜੀ ਪਿਕਚਰ ਹੈ ਜਥੇਦਾਰ ਸਾਹਿਬ ਦੇ ਸਾਹਿਬਜ਼ਾਦੇ ਦੀ, ਉਹ ਬੜੀ ਤੇਜ਼ੀ ਦੇ ਨਾਲ ਜਿਹੜੀ ਹੈ ਜੀ ਉਹ ਘੁੰਮ ਰਹੀ ਹੈ ਕਿ ਕਿਸੇ ਜਗਰਾਤੇ ਦੇ ਵਿੱਚ ਉਹ ਮੁੱਖ ਮਹਿਮਾਨ ਵਜੋਂ ਜਿਹੜਾ ਗਿਆ ਜੀ। ਪਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਨੇ ਇਹ ਕਿਹਾ ਕਿ ਪੰਜਾਬੀ ਦੀ ਅਦਾਕਾਰਾ ਹੈ ਸਿੰਪੀ ਸਿੰਘ, ਉਹਨੇ ਮੋਢੇ ਦੇ ਉੱਤੇ ਜਿਹੜੀ ਹੈ ਜੀ ਉਹ ਤੁਕ ਜਿਹੜੀ ਉਕਰਵਾਈ ਆ, ਉਹਦਾ ਸਖਤ ਨੋਟਿਸ ਜਿਹੜਾ ਦੀ ਉਹ ਲਿਆ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਧਾਰਮਿਕ ਚਿੰਨ੍ਹ ਨੇ ਉਹਦੇ ਬਾਰੇ ਵੀ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਜਥੇਦਾਰ ਸਾਹਿਬ ਨੇ ਜਿਹੜਾ ਵਾਰਨਿੰਗ ਦਿੱਤੀ ਹੋਈ ਹੈ ਕਿ ਧਾਰਮਿਕ ਚਿੰਨ੍ਹ ਤੇ ਗੁਰਬਾਣੀ ਜਿਹੜੀ ਆ ਉਹਦੀ ਬੇਅਦਬੀ ਨਹੀਂ ਕੀਤੀ ਜਾਣੀ ਚਾਹੀਦੀ। ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਜਿਹੜੀ ਇਹ ਅਦਾਕਾਰਾ ਹੈ ਉਹਦੇ ਵੱਲੋਂ ਇਹ ਜਿਹੜਾ ਟੈਟੂਸ ਜਿਹੜਾ ਉਕਰਵਾਇਆ ਗਿਆ, ਉਹਨਾਂ ਕਿਹਾ ਕਿ ਇਹਨੂੰ ਖਤਮ ਕਰਾ ਕੇ ਉਹ ਸਿੱਖ ਜਗਤ ਤੋਂ ਮੁਆਫੀ ਮੰਗੇ, ਕਿਉਂਕਿ ਇਹਦੇ ਨਾਲ ਸਿੱਖ ਜਗਤ ਜਿਹੜਾ ਦੀ ਉਹਦੇ ਹਿਰਦੇ ਜਿਹੜੇ ਨੇ ਉਹ ਵਲੂੰਧਰੇ ਗਏ ਨੇ। ਇਹ ਕਿਉਂ ਇਹ ਜਿਹੜਾ ਟੈਟੂ ਦਾ ਉਹ ਬਣਾਇਆ ਗਿਆ? ਬੜੇ ਗੰਭੀਰ ਮਸਲੇ ਨੇ ਜਿਹੜੇ ਛੋਟੇ ਹੋ ਸਕਦਾ ਹੋਣ, ਪਰ ਉਹਨਾਂ ਦੇ ਮਾਇਨੇ ਬੜੇ ਵੱਡੇ ਨੇ। ਪਰ ਅਕਸਰ ਹੀ ਇਹੋ ਜਿਹੇ ਮਸਲਿਆਂ ਦੇ ਉੱਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਨਾ ਜੀ ਉਹ ਜ਼ਿਆਦਾ ਧਿਆਨ ਦਿੰਦੀ ਹੈ। ਉਹਨੂੰ ਇਹ ਝੱਟ ਵੀ ਨਹੀਂ ਦਿਸ ਪੈਂਦਾ ਕਿ ਕਿਸ ਸੀਰੀਅਲ ਦੇ ਵਿੱਚ ਕੀ ਬੋਲਿਆ ਗਿਆ। ਇਹਦੀ ਫਿਲਮ ਦਾ ਨਾਮ ਜਿਹੜਾ ਉਹ ਸਿੰਘ ਸਾਹਿਬ ਦੀ ਗ੍ਰੇਟ ਨਹੀਂ ਰੱਖਿਆ ਜਾ ਸਕਦਾ, ਸਿੰਘ ਸਾਹਿਬ ਦੀ ਗ੍ਰੇਟ ਜਿਹੜਾ ਰੱਖਣਾ ਪੈਣਾ। ਉਹਦੇ ਵਾਸਤੇ ਕੌਮ ਦੇ ਉੱਤੇ ਮੁਸੀਬਤ ਜਿਹੜੀ ਹੈ ਨਾ ਜੀ ਉਹ ਆ ਜਾਂਦੀ ਹੈ। ਪਰ ਜਿਹੜੀਆਂ ਬਾਕੀ ਮੁਸੀਬਤਾਂ ਨੇ ਨਾ ਦਿਸੀਆਂ ਨੇ, ਨਾ ਦਿਸ ਰਹੀਆਂ ਨੇ, ਤੇ ਨਾ ਦਿਸਣ ਦੇ ਕੋਈ ਚਾਂਸ ਤੁਸੀਂ ਦਿੰਦੇ ਨੇ। ਹਾਂ ਜੀ ਬਿਲਕੁਲ, ਐਡੀਆਂ ਵੱਡੀਆਂ ਜਿਹੜੀਆਂ ਪ੍ਰੋਬਲਮਾਂ ਆਈਆਂ ਆ, ਵੱਡਾ ਐਡਾ ਅਸੀਂ ਨੁਕਸਾਨ ਕਰਾ ਬੈਠੇ ਆ, ਉਹ ਬਿਲਕੁਲ ਨਹੀਂ ਇਹਨਾਂ ਨੂੰ ਦਿਸੀਆਂ। ਬੇਸ਼ੱਕ ਜਿਹੜੀ ਸਾਡੇ ਪੰਜਾਬ ਦੀ ਜਵਾਨੀ ਆ, ਜਾਂ ਉਹ 84 'ਚ ਸ਼ਹੀਦ ਕਰ ਦਿੱਤੀ ਗਈ, ਜਾਂ ਉਹ ਨਸ਼ਿਆਂ ਦੇ ਵਿੱਚ ਰੁੜ ਗਈ ਆ, ਉਹਦੇ ਲਈ ਕੋਈ ਵੀ ਸਖਤ ਤਾੜਨਾ ਨਹੀਂ ਕੀਤੀ ਗਈ, ਤੇ ਨਾ ਹੀ ਕਿਸੇ ਨੂੰ ਉੱਥੇ ਅਕਾਲ ਤਖਤ ਤੇ ਸੱਦਿਆ ਗਿਆ ਆ। ਤੇ ਜੀ ਮੇਰਾ ਲਾਸਟ ਕੁਐਸਚਨ ਹੈ ਕਿ ਜਿਹੜੇ ਪੁਲਿਸ ਵਾਲੇ ਆ ਉਹ ਵੀ ਪਤਾ ਲੱਗਾ ਕਿ WhatsApp ਤੇ ਉਲਝ ਗਏ।
ਜਿਹੜੀ ਚੰਡੀਗੜ੍ਹ ਪੁਲਿਸ ਹੈ ਜੀ, ਵੈਸੇ ਚੰਡੀਗੜ੍ਹ ਜਿਹੜੇ ਉਹਦੇ ਪੜ੍ਹੇ ਲਿਖੇ ਥੋੜੇ ਮੰਨੇ ਜਾਂਦੇ ਨੇ। ਵੈਸੇ ਤਾਂ ਕੁਆਲੀਫਿਕੇਸ਼ਨ ਤਾਂ ਹੈ ਪੁਲਿਸ ਦੀ ਹਰੇਕ ਜਗ੍ਹਾ ਹੀ, ਪਰ ਜੇ ਆਪਾਂ ਮੰਨੀਏ ਤਾਂ ਚੰਡੀਗੜ੍ਹ ਦੀ ਜਿਹੜੀ ਪੁਲਿਸ ਹੈ ਬਹੁਤ ਸਾਰੇ ਸੂਬਿਆਂ ਤੋਂ ਅੱਗੇ ਹੈ। ਪਰ ਇਹ ਜਿਹੜੇ ਉਲਝੇ ਨੇ ਜੀ, ਇਹ ਐਕਚੁਅਲੀ ਵਟਸਐਪ ਤੇ ਉਲਝੇ ਨੇ। ਵਟਸਐਪ ਜਿਹੜੀ ਨਵੀਂ ਤਕਨੀਕ ਹੈ ਉਹਦੇ ਉੱਤੇ ਇੱਕ SHO ਜਿਹੜਾ ਜੀ, ਉਹ DSP ਦੇ ਉੱਤੇ ਰਿਸ਼ਵਤ ਮੰਗਣ ਦੇ ਦੋਸ਼ ਉਹ ਲਾ ਰਿਹਾ ਹੈ। ਜਿਹੜੀਆਂ ਸ਼ਿਕਾਇਤਾਂ ਨੇ ਉਹ SSP ਨੂੰ ਪਹਿਲਾਂ ਲਿਖਤੀ ਰੂਪ ਦੇ ਵਿੱਚ ਕੀਤੀਆਂ ਜਾਂਦੀਆਂ ਸਨ। ਹੁਣ ਇਹ ਸ਼ਿਕਾਇਤਾਂ ਜਿਹੜੀਆਂ ਨੇ ਜੀ, ਉਹ WhatsApp ਦੇ ਉੱਤੇ ਗਰੁੱਪ ਬਣਾ ਕੇ ਉੱਤੇ ਕੀਤੀਆਂ ਜਾ ਰਹੀਆਂ ਨੇ। ਇੱਕ SHO ਜਿਹੜਾ ਜੀ ਉਹ ਕਹਿੰਦਾ ਹੈ ਕਿ DSP ਨੇ ਉਹਦੇ ਤੋਂ ਰਿਸ਼ਵਤ ਜਿਹੜੀ ਆਈ ਹੈ। DSP ਕਹਿੰਦਾ ਹੈ ਕਿ ਅਸਲ ਦੇ ਵਿੱਚ ਮੈਂ ਇਹਦੇ ਖਿਲਾਫ ਇੱਕ ਕਾਰਵਾਈ ਕਰਨ ਦੀ ਗੱਲ ਆਖੀ ਸੀ, ਜਿਹੜੀ ਕਿ ਇੱਕ ਇਨਵੈਸਟੀਗੇਸ਼ਨ ਆਈ ਹੋਈ ਸੀ, ਤਾਂ ਕਰਕੇ ਮੈਨੂੰ ਬਦਨਾਮ ਜਿਹੜਾ ਜੀ ਉਹ ਇਹ ਕਰ ਰਿਹਾ। ਉਧਰ ਜਿਹੜੇ SSP ਨੇ ਚੰਡੀਗੜ੍ਹ ਦੇ, ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਵੀ ਸੰਬੋਧਨ ਕੀਤਾ ਜੀ WhatsApp ਦੇ ਉੱਤੇ। ਇਹ ਕਿਹਾ ਆਪਣੇ ਅਫਸਰਾਂ ਨੂੰ ਕਿ ਏਦਾਂ ਜਿਹੜੀਆਂ ਸ਼ਿਕਾਇਤਾਂ ਨੇ ਇਸ ਨਵੀਂ ਤਕਨੀਕ ਦੇ ਉੱਤੇ ਨਹੀਂ ਕੀਤੀ ਜਾ ਸਕਦੀਆਂ, ਤਾਂ ਕਿ ਜਿਹੜੇ ਗਰੁੱਪ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਕੰਪਲੇਂਟ ਹੈ ਤੇ ਮੈਨੂੰ ਆ ਕੇ ਜਿਹੜਾ ਦੱਸੇ। ਤਾਂ ਨਵੀਂ ਤਕਨੀਕ ਹੈ, ਪੁਲਿਸ ਜਿਹੜੀ ਆ ਆਪਣੀਆਂ ਸ਼ਿਕਾਇਤਾਂ ਵਾਸਤੇ ਵੀ ਹੁਣ ਜਿਹੜਾ ਜੀ ਉਹ WhatsApp ਦੀ ਇਸ ਨਵੀਂ ਤਕਨੀਕ ਨੂੰ ਵਰਤ ਰਹੀ ਹੈ। ਚੰਡੀਗੜ੍ਹ ਦੀ ਪੁਲਿਸ ਜਿਹੜੀ ਹੈ ਜੀ, ਉਹਦੇ ਅਫਸਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਲਾਏ ਜਾ ਰਹੇ ਜਿਹੜੇ ਦੋਸ਼ ਨੇ, ਉਹਨੂੰ ਆਮ ਲੋਕ ਜਿਹੜੇ ਨੇ ਉਹ ਬੜੇ ਚਟਕਾਰੇ ਲੈ ਲੈ ਕੇ ਪੜ੍ਹ ਰਹੇ ਨੇ। ਕਿਉਂਕਿ ਜਦੋਂ ਕਿਸੇ ਗਰੁੱਪ ਦੇ ਵਿੱਚ ਇਹ ਆ ਜਾਂਦੀ ਹੈ, ਫਿਰ ਅੱਗੇ ਤੋਂ ਅੱਗੇ ਉਹਨੂੰ ਕਾਪੀ ਪੇਸਟ ਕਰ ਕਰਕੇ ਜਿਹੜਾ ਜੀ ਉਹ ਬਾਕੀ ਜਿਹੜੇ ਗਰੁੱਪ ਨੇ ਉਹਨਾਂ ਦੇ ਵਿੱਚ ਵੀ ਤੇਜ਼ੀ ਦੇ ਨਾਲ ਆ ਰਿਹਾ। ਕਿਆ ਦੇਖੋ ਜੀ, ਲੋਕ ਤਾਂ ਪੁਲਿਸ ਕੋਲ ਸ਼ਿਕਾਇਤਾਂ ਕਰਦੇ ਨੇ, ਇਹ ਜਿਹੜੀ ਪੁਲਿਸ ਹੈ ਜੀ ਉਹ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਉਹ ਕਿਹੜੇ ਤਰੀਕੇ ਨਾਲ ਕਰ ਰਹੀ ਹੈ ਜੀ। ਤੇ ਅਖੀਰ ਦੇ ਵਿੱਚ ਅਜ਼ਨਾਮਾ ਹੋਇਆ ਉਦਾਂ ਜਿੱਦਾਂ ਹੈ ਆਮ ਹੁੰਦਾ, ਲੈ ਕੇ ਆਇਆ ਹੈ ਥੋੜੀ ਮਿਠਾਸ ਬਜਟ। ਉਦਾਂ ਹੀ ਜਿੱਦਾਂ ਹੈ ਆਮ ਹੁੰਦਾ, ਲੈ ਕੇ ਆਇਆ ਹੈ ਥੋੜੀ ਮਿਠਾਸ ਬਜਟ। ਮਿੱਠੇ ਵਾਲੀ ਦੀ ਉਨੀ ਹੈ ਖੁਸ਼ਕਾਈ, ਦੇ ਕੇ ਕੌੜ ਦਾ ਗਿਆ ਅਹਿਸਾਸ ਬਜਟ। ਕਹਿੰਦੀ ਧਿਰ ਵਿਰੋਧੀ ਬਈ ਕੀ ਕਹੀਏ, ਦੇ ਕੇ ਗਿਆ ਨਜ਼ਾਰਾ ਨਹੀਂ ਖਾਸ ਬਜਟ। ਹਾਕਮ ਆਖਦੇ ਬਹੁਤ ਕਮਾਲ ਹੋ ਗਈ, ਬਿਨਾਂ ਨੁਕਸੀ ਸਮਝਿਓ ਪਾਸ ਬਜਟ। ਪਿਛਲੇ ਸਾਲ ਜੋ ਕਿਹਾ ਸੀ ਧਿਰਾਂ ਦੋਵਾਂ, ਬਾਤ ਬਦਲ ਕੇ ਛੱਡੀ ਹੁਣ ਆਖ ਦੋਵਾਂ। ਪਿਛਲੇ ਸਾਲ ਜੋ ਕਿਹਾ ਸੀ ਧਿਰਾਂ ਦੋਵਾਂ, ਬਾਤ ਬਦਲ ਕੇ ਛੱਡੀ ਹੁਣ ਆਖ ਦੋਵਾਂ। ਲੋਕਾਂ ਵਿੱਚ ਫਿਰ ਹਾਜ਼ਰੀ ਪਾਈ ਦੋਵਾਂ, ਆਪੋ ਆਪਣੀ ਤਰੱਕੀ ਫਿਰ ਸਾਖ ਦੋਵਾਂ। ਜੀ ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ।